ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਅਤੇ ਸਰੋਤਿਓ ਇੱਕ ਵਾਰੀ ਫੇਰ ਰੋਜ਼ਾਨਾ ਦੇ ਲਈ ਜਿਹੜਾ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਚੋਣਾਂ ਦੇ ਲਈ ਵਿਸ਼ੇਸ਼ ਇਲੈਕਸ਼ਨ ਐਕਸਪ੍ਰੈਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਤੇ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜਿਹੜੇ ਜੀ ਜੁੜ ਬੈਠੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ ਔਰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਔਰ ਸੁਣਦੇ ਸਰੋਤਿਆਂ ਨੂੰ ਜੀ। ਜੀ ਅਤੇ ਬਿਲਕੁਲ ਇਸ ਟਾਈਮ ਜਿਹੜੇ ਚੋਣ ਸਮੀਕਰਨ ਆ ਜਿਹੜੇ ਹਮੇਸ਼ਾ ਹੀ ਰੋਜ਼ਾਨਾ ਬਦਲ ਰਹੇ, ਇਨਫੈਕਟ ਆਪਾਂ ਕਹਿ ਸਕਦੇ ਹਾਂ ਵੀ ਘੰਟਿਆਂ ਬਾਅਦ ਜਿਹੜੇ ਆ ਉਹ ਸਮੀਕਰਨ ਬਦਲ ਰਹੇ ਆ ਅਤੇ ਉਹਨਾਂ ਦੇ ਉੱਤੇ ਹੀ ਜਿਹੜੀ ਆਪਾਂ ਅੱਜ ਵਿਚਾਰ ਚਰਚਾ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹਾਂ ਬਿਕਰਮ ਮਜੀਠੀਆ ਜਿਹੜਾ ਉਸ ਨੂੰ ਲੈ ਕੇ, ਜਿਸ ਦਾ ਜੋ ਕਿ ਇਸ ਟਾਈਮ ਕਾਫੀ ਵੱਡੇ ਵਿਵਾਦ ਦੇ ਵਿੱਚ ਇਸ ਟਾਈਮ ਫਸਿਆ ਹੋਇਆ, ਜਿਹੜਾ ਕਿ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸ਼ਬਦ ਆ ਉਸ ਦੇ ਵਿੱਚ ਅਰੁਣ ਜੇਤਲੀ ਦਾ ਜਿਹੜਾ ਨਾਮ ਜੋੜ ਕੇ ਉਸ ਨੇ ਇੱਕ ਕਾਫੀ ਵੱਡਾ, ਜਿਹੜੇ ਕਿ ਆਮ ਸਿੱਖ ਸੰਗਤ ਕਹਿ ਰਹੀ ਵੀ ਕਾਫੀ ਵੱਡਾ ਅਪਰਾਧ ਕਰ ਦਿੱਤਾ ਹੈ। ਅਤੇ ਅਸੀਂ ਵੀ ਇਹੀ ਚੀਜ਼ ਨੂੰ ਸੋਚਦੇ ਹਾਂ। ਤੁਹਾਡੇ ਹਿਸਾਬ ਦੇ ਨਾਲ ਇਸ ਜਿਹੜੇ ਇਸ ਕਰਨ ਦੇ ਨਾਲ ਬਿਕਰਮ ਮਜੀਠੀਏ ਦੇ ਲਈ, ਅਕਾਲੀਆਂ ਦੇ ਲਈ ਕੀ ਇਹ ਸਰਦਰਦੀ ਬਣ ਸਕਦੀ ਆ? ਸਿਰਦਰਦੀ ਤਾਂ ਬਣ ਗਈ ਜੀ, ਕਿਉਂਕਿ ਭਾਸ਼ਾ ਦੇ ਉੱਤੇ ਕੰਟਰੋਲ ਪਹਿਲਾਂ ਹੀ ਮਜੀਠੀਆ ਸਾਹਿਬ ਦਾ ਘੱਟ ਹੈ। ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਮਾਵਾਂ ਭੈਣਾਂ ਦੀਆਂ ਕੱਢੀਆਂ ਗਈਆਂ ਗਾਲਾਂ ਜਿਹੜੀਆਂ ਸੀਗੀਆਂ ਉਹ ਕਿਸੇ ਤੋਂ ਭੁੱਲੀਆਂ ਨਹੀਂ। ਇੱਦਾਂ ਦਾ ਵਿਵਾਦ ਉਹ ਪੈਦਾ ਕਰਦੇ ਹੀ ਰਹਿੰਦੇ ਨੇ। ਇਸੇ ਕਰਕੇ ਸ਼ਾਇਦ ਬਠਿੰਡੇ ਦੇ ਵਿੱਚ ਆਉਣ ਤੋਂ ਉਹਨਾਂ ਨੂੰ ਸੱਤਾਧਾਰੀ ਧਿਰ ਨੇ ਰੋਕਿਆ ਹੋਇਆ ਕਿ ਇਹ ਨਹੀਂ ਪਤਾ ਉਹਨਾਂ ਨੇ ਫਾਇਦੇ ਨਾਲੋਂ ਵੱਧ ਨੁਕਸਾਨ ਕਦੋਂ ਕਰ ਦੇਣਾ। ਤੇ ਕੱਲ ਵੀ ਕੁਝ ਇਸੇ ਤਰ੍ਹਾਂ ਦਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕਰ ਵਿਖਾਇਆ, ਜਿੱਥੇ ਉਹਨਾਂ ਨੇ ਮਗਰ ਜਿੰਨੇ ਉੱਥੇ ਲੋਕ ਸਨ ਉਹਨਾਂ ਨੂੰ ਬੋਲਣ ਦੇ ਵਾਸਤੇ ਕਿਹਾ। 10ਵੇਂ ਪਾਤਸ਼ਾਹ ਜਿਹੜਾ ਸ਼ਬਦ ਹੈ ਕਿ ਦੇਸ਼ ਵਾਬਰ ਮੋਹਿ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ ਔਰ ਸੋਹਦ ਵਜਾਏ ਲਰੋ, ਨਿਰਚੈ ਕਰ ਅਰੁਣ ਜੇਤਲੀ ਜੀ ਜੀਤ ਕਰੋ। ਜਿਹੜਾ ਜੀ ਉਹਨੇ ਵਿੱਚ ਇਹ ਲਾ ਦਿੱਤਾ। ਉਹਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਵਿੱਚ 10ਵੇਂ ਪਾਤਸ਼ਾਹ ਵਰਗੀ ਪੋਸ਼ਾਕ ਜਿਹੜੀ ਸੀ ਪਾ ਕੇ ਫੋਟੋ ਖਿਚਵਾਉਣ ਵਾਲਾ ਵਿਵਾਦ ਕਿੰਨਾ ਗਿਆ ਸੀਗਾ। ਇੰਨਾ ਕੁਛ ਤਾਂ ਉਹਨੇ ਵੀ ਨਹੀਂ ਸੀ ਬੋਲਿਆ ਜਿੰਨਾ ਇਸ ਅਕਾਲੀ ਆਗੂ ਨੇ ਜਿਹੜਾ ਜੀ ਉਹ ਬੋਲ ਦਿੱਤਾ ਹੈ। ਪਰ ਜਥੇਦਾਰਾਂ ਦੀ ਖਾਮੋਸ਼ੀ ਜਿਹੜੀ ਹੈ ਜੀ ਉਹ ਇਸ ਸਭ ਕੁਛ ਬੋਲੇ ਨਾਲੋਂ ਜ਼ਿਆਦਾ ਜਾਪਦੀ ਹੈ। ਤੱਕ ਕੋਈ ਜਥੇਦਾਰ ਜਿਹੜਾ ਜੀ ਇਸ ਮਾਮਲੇ ਉੱਤੇ ਨਹੀਂ ਬੋਲਿਆ, ਸਿਵਾਏ ਇੱਕ ਦੀ ਜਿਹੜੀ ਅਖਬਾਰ ਹੈ ਉਹਨੂੰ ਵੀ 7ਵੇਂ ਪੇਜ ਦੇ ਉੱਤੇ ਜਾ ਕੇ ਜਿਹੜਾ ਉਹਨੇ ਖਬਰ ਛੋਟੀ ਜਿਹੀ ਲਾਈ ਹੈ, ਨਹੀਂ ਤਾਂ ਬਹੁਤੀ ਜਗ੍ਹਾ ਤੋਂ ਖਬਰ ਜਿਹੜੀ ਹੈ ਜੀ ਉਹ ਦੱਬ ਲਈ ਗਈ ਹੈ। ਸੋ ਵੇਖਦੇ ਹਾਂ ਜੀ, ਬੇਸ਼ੱਕ ਸੋਸ਼ਲ ਮੀਡੀਆ ਦੇ ਰਾਹੀਂ ਇਹ ਤਾਂ ਖਬਰ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਉਹ ਫੈਲੀ ਹੈ, ਕਿਉਂਕਿ ਕੱਲ ਸ਼ਾਮੀ ਜਦੋਂ ਇਹ ਕਲਿੱਪ ਆਇਆ ਮੈਂ ਵੀ ਸਾਂਝਾ ਕੀਤਾ ਸੀ। ਤੁਸੀਂ ਜੁੜੇ ਰਹਿੰਦੇ ਆ ਜਿਹੜੀਆਂ ਸੋਸ਼ਲ ਨੈਟਵਰਕ ਸਾਈਟ, ਉਹਨਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਅੰਦਰ ਕਿੱਡਾ ਵੱਡਾ ਗੁੱਸਾ ਰੋਹ ਜਿਹੜਾ ਜੀ ਉਹ ਪੈਦਾ ਹੋ ਗਿਆ ਇਸ ਜਿਹੜਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਇਹ ਜਿਹੜੀ ਤੋੜ ਮਰੋੜ ਕੇ ਜਿਹੜੀ ਧੋਖਾ ਜਿਹੜੀ ਬੋਲੀ ਗਈ ਉਹਦੇ ਨਾਲ ਜੀ ਬਿਲਕੁਲ। ਸੋ ਆਉਣ ਵਾਲੇ ਦਿਨ ਹੀ ਦੱਸਣਗੇ। ਅਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਜਥੇਦਾਰ ਇਸ ਚੀਜ਼ ਦੇ ਉੱਤੇ ਖਾਮੋਸ਼ ਆ ਅਤੇ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਕਦਮ ਇਸ ਚੀਜ਼ 'ਤੇ ਨਹੀਂ ਚੱਕਿਆ ਜਾ ਰਿਹਾ। ਅਤੇ ਹੁਣ ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਦੇ ਵਿੱਚ ਚੋਣਾਂ ਹੋਈਆਂ, ਵੋਟਾਂ ਪਈਆਂ, ਕਿਹਾ ਜਾਂਦਾ ਹੈ ਵੀ ਜਿਹੜੀ ਮੁੰਬਈ ਦਾ ਜਿਹੜਾ ਸ਼ਹਿਰ ਆ ਉਹ 24 ਘੰਟੇ ਜਾਗਣ ਵਾਲਾ ਆ ਅਤੇ ਇਸ ਟਾਈਮ ਵੋਟਾਂ ਦੇ ਦੌਰਾਨ ਇਹ ਸੁੱਤਾ ਨਜ਼ਰ ਆਇਆ ਆ। ਤੁਹਾਡੀ ਗੱਲ ਬਿਲਕੁਲ ਠੀਕ। ਮੁੰਬਈ ਜਿਹੜਾ ਇਹ ਕਿਹਾ ਜਾਂਦਾ ਕਿ ਲਾਈਫ ਜਿਹੜੀ ਆ ਕਦੀ ਵੀ ਉੱਥੇ ਸੌਂਦੀ ਨਹੀਂ, ਉਹ ਜਿਉਂਦੀ ਰਹਿੰਦੀ ਹੈ, ਭੜਕਦੀ ਰਹਿੰਦੀ ਹੈ। ਪਰ ਜਦੋਂ ਮਾਮਲਾ ਆਇਆ ਨਾ ਜੀ ਵੋਟਾਂ ਦਾ, ਤੇ ਇਹ ਜਿਹੜਾ ਮੁੰਬਈ ਸ਼ਹਿਰ ਆ ਉਹ ਸੌਂ ਗਿਆ ਇੱਕ ਕਿਸਮ ਦੇ ਨਾਲ। ਕਿ ਉੱਥੇ ਜਿਹੜੀ ਵੋਟ ਪਰਸੈਂਟੇਜ ਹੈ ਜੀ ਉਹ ਇਸ ਵੇਲੇ ਬੇਹੱਦ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬਣੀ ਹੋਈ ਹੈ। 117 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਜਿਹੜੀ ਵੋਟ ਪਈ ਕੱਲ, ਉਹਦੇ ਵਿੱਚ ਜਿਹੜੀ ਮੁੰਬਈ ਆ ਜੀ ਉਹਦੇ 'ਚ 53% ਦੇ ਕਰੀਬ ਜਿਹੜੀਆਂ ਜੀ ਉਹ ਵੋਟਾਂ ਸਾਰੀਆਂ ਪਈਆਂ। ਲੋਕਾਂ ਨੂੰ ਅਕਲਾਂ ਦੇਣ ਵਾਲੇ ਜਿਹੜੇ ਫਿਲਮਾਂ 'ਚ ਕੰਮ ਕਰਨ ਵਾਲੇ ਨੇਤਾ ਨੇ ਨਾ, ਉਹਨਾਂ ਨੇ ਫਿਲਮਾਂ ਦੇ ਬਾਰੇ ਦੇ ਵਿੱਚ ਜਿਹੜਾ ਹੋ ਰਿਹਾ ਇੱਕ ਸ਼ੋਅ ਸੀਗਾ ਉਹਨੂੰ ਜ਼ਿਆਦਾ ਪਹਿਲ ਦਿੱਤੀ, ਵੋਟਾਂ ਪਾਉਣ ਨੂੰ ਪਹਿਲ ਨਹੀਂ ਦਿੱਤੀ। ਕੁਝ ਲੋਕਾਂ ਨੇ ਜ਼ਰੂਰ ਅਹਿਮ ਭੂਮਿਕਾ ਨਿਭਾਈ, ਜਿਹਦੇ ਵਿੱਚ ਆਮਿਰ ਖਾਨ, ਅਮਿਤਾਭ ਬੱਚਨ ਸ਼ਾਮਲ ਨੇ। ਔਰ ਨਾਲ ਦੀ ਨਾਲ ਕ੍ਰਿਕਟ ਦੇ ਜਗਤ ਤੋਂ ਸਚਿਨ ਤੇਂਦੁਲਕਰ ਹੋਰੀ ਬੇਸ਼ੱਕ ਦੁਬਈ ਦੇ ਵਿੱਚ ਕਿਤੇ ਬਿਜ਼ੀ ਸਨ, ਪਰ ਉਹ ਸਪੈਸ਼ਲੀ ਵੋਟ ਪਾਉਣ ਦੇ ਵਾਸਤੇ ਆਏ। ਇਹਨਾਂ ਲੋਕਾਂ ਦੀ ਤਾਰੀਫ ਵੀ ਥੋੜ੍ਹੀ ਕੀਤੀ ਜਾਣੀ ਚਾਹੀਦੀ ਆ। ਮੈਂ ਸਮਝਦਾ ਕਿ ਬਹੁਤੀਆਂ ਟਿੱਪਣੀਆਂ ਦੇ ਨਾਲੋਂ ਇਹਦੇ ਉੱਤੇ ਇੱਕ ਟਿੱਪਣੀ ਕਮਾਲ ਦੀ ਹੈ, ਜਿਹੜੀ ਮੇਰੇ ਮਿੱਤਰ ਨੇ ਮੈਨੂੰ ਸਵੇਰੇ ਭੇਜੀ ਕਿ ਮੁੰਬਈ ਦੇ ਵਿੱਚ 100% ਵੋਟਾਂ ਪਈਆਂ। 53% ਦੀ ਮਸ਼ੀਨਾਂ ਤੇ ਪਈਆਂ ਤੇ ਬਾਕੀ ਜਿਹੜੀਆਂ 47% ਸੀਗੀਆਂ ਉਹ ਫੇਸਬੁੱਕ ਤੇ ਪਈਆਂ। ਜੀ ਬਿਲਕੁਲ, ਜਿਹੜੀ ਸਹੀ ਗੱਲ ਆ ਵੀ ਬਹੁਤੇ ਜਿਹੜੇ ਆ ਇਹ ਇੰਟਰਨੈਟ ਦੇ ਉੱਤੇ ਜਿਹੜਾ ਜ਼ੋਰ ਲਾ ਕੇ ਬੈਠੇ ਹੋਏ ਆ, ਫੇਸਬੁੱਕ ਦੇ ਉੱਤੇ ਜ਼ੋਰ ਲਾ ਕੇ ਬੈਠੇ ਹੋਏ ਆ। ਅਤੇ ਅਗਲੀ ਜਿਹੜੀ ਗੱਲ ਉਹ ਆਪਾਂ ਕਰਦੇ ਹਾਂ, ਮੋਦੀ ਜਿਹੜਾ ਆ ਪੰਜਾਬ 'ਚ ਆ ਰਿਹਾ ਆ, ਕਿੱਥੇ ਕਿੱਥੇ ਉਹਨਾਂ ਦੀ ਰੈਲੀਆਂ ਹੋਣੀਆਂ, ਉਸ ਦੇ ਬਾਰੇ ਵਿਸਥਾਰ ਦੇ ਵਿੱਚ ਦੱਸੋ। ਅਤੇ ਉਸ ਨੂੰ ਲੈ ਕੇ ਇਸ ਟਾਈਮ ਲੋਕਾਂ ਦੇ ਵਿੱਚ
ਕੀ ਚੱਲ ਰਿਹਾ ਆ, ਕੀ ਲੋਕਾਂ 'ਚ ਉਤਸ਼ਾਹ ਆ ਜਾਂ ਕੀ ਉਹਨਾਂ ਦੇ ਪ੍ਰਤੀ ਕੀ ਚੱਲ ਰਿਹਾ ਹੈ? ਨਰਿੰਦਰ ਮੋਦੀ ਅੱਜ ਪਠਾਨਕੋਟ ਤੇ ਟਰੱਕ ਯੂਨੀਅਨ ਦੇ ਵਿੱਚ 11 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਰੋਸ਼ਨ ਮੈਦਾਨ ਸੰਧੀ ਰੋਡ ਤੇ ਹੁਸ਼ਿਆਰਪੁਰ ਦੇ ਵਿੱਚ 12 ਵਜੇ, ਲੁਧਿਆਣੇ ਦੀ ਜਿਹੜੀ ਮੰਡੀ ਆ ਜੀ ਉਹਦੇ ਵਿੱਚ 2 ਵਜੇ, ਬਠਿੰਡੇ ਦੇ ਵਿੱਚ ਦਾਦੀ ਪੋਤੀ ਪਾਰਕ ਮਾਡਲ ਟਾਊਨ ਦੇ ਵਿੱਚ 3 ਵਜੇ ਤੇ ਅੰਮ੍ਰਿਤਸਰ ਦੇ ਵਿੱਚ ਐਗਜ਼ੀਬਿਸ਼ਨ ਗਰਾਊਂਡ ਜਿਹੜਾ ਜੀ ਰਣਜੀਤ ਐਵਨਿਊ ਉੱਥੇ 5:30 ਵਜੇ ਉਹਨਾਂ ਨੇ ਚੋਣ ਰੈਲੀ ਨੂੰ ਸੰਬੋਧਨ ਕਰਨਾ ਹੈ। ਜੀ ਜੀ। ਨਰਿੰਦਰ ਮੋਦੀ ਦੇ ਪੰਜਾਬ ਦੇ ਵਿੱਚ ਇਹਨਾਂ 5 ਰੈਲੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਪਤਾਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਨਰਿੰਦਰ ਮੋਦੀ ਦੇ ਨਾਂ ਲਿਖ ਕੇ ਇਸ ਮਸਲੇ ਨੂੰ ਵਾਹ ਭਖਾ ਦਿੱਤਾ ਜੀ। ਉਹਨੇ ਨਰਿੰਦਰ ਮੋਦੀ ਉਹਨਾਂ ਨੂੰ ਸਵਾਲ ਕੀਤਾ ਕਿ ਪਿਛਲੀ ਇੱਥੇ ਚੋਣ ਰੈਲੀ ਦੇ ਵਿੱਚ ਜਗਰਾਉਂ 'ਚ ਤੁਸੀਂ ਵਾਅਦਾ ਕਰਕੇ ਗਏ ਸੀ ਕਿ ਗੁਜਰਾਤ ਤੇ ਸਿੱਖ ਤੋਂ ਉਜਾੜਿਆ ਨਹੀਂ ਜਾਊਗਾ, ਉਸ ਤੁਹਾਡੇ ਵਾਅਦੇ ਦਾ ਕੀ ਬਣਿਆ? ਉਸ ਤੋਂ ਬਾਅਦ ਤੁਸੀਂ ਭੁੱਲ ਹੀ ਗਏ, ਦੱਸਿਆ ਨਹੀਂ ਕਿ ਉਹਦਾ ਕੀ ਕਰਨਾ। ਦੂਜਾ ਮਸਲਾ ਉਹਨਾਂ ਨੇ ਉਭਾਰਿਆ ਹੈ ਕਿ ਲੋਕਾਂ ਨੂੰ ਦੱਸੋ ਕਿ ਕੀ ਤੁਸੀਂ ਜਿਹੜੇ ਗੁੰਡਾਗਰਦੀ ਕਰਦੇ ਨੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਦੇ ਵਾਸਤੇ ਆ ਰਹੇ ਹੋ, ਜਿੱਥੇ ਕਿ ਇੱਕ ਜਿਹੜੀ ਲੜਕੀ ਆ ਉਹਦੀ ਇੱਜ਼ਤ ਬਚਾਉਣਿਆ ਦਾ ਪੇ ਜਿਹੜਾ ਜਾਨ ਤੋਂ ਹੱਥ ਧੋ ਬੈਠਾ ਯੂਥ ਅਕਾਲੀ ਦਲ ਦੇ ਇੱਕ ਗੁੰਡੇ ਵਰਕਰ ਦੇ ਹੱਥੋਂ। ਤੀਜਾ ਸਵਾਲ ਉਹਨਾਂ ਨੇ ਪੁੱਛਿਆ ਕਿ ਜਿੱਥੇ ਤੁਸੀਂ ਰੈਲੀ ਕਰਨੀ ਹੈ ਤੁਹਾਡੇ ਨੇੜੇ ਇੱਕ ਮਕਬੂਲ ਦਾ ਪਿੰਡ ਜਿਹੜੀ ਵਿਧਵਾਵਾਂ ਦੀ ਕਾਲੋਨੀ ਹੈ, ਇਹਦਾ ਵੀ ਕਿਤੇ ਜਾ ਕੇ ਨਿਰੀਖਣ ਕਰਵਾਉਣਾ ਥੋੜਾ ਜਿਹਾ ਕਿ ਇਹ ਵਿਧਵਾ ਹੋਈਆਂ ਕਿਉਂ ਨੇ ਤੇ ਇਹਨਾਂ ਨੂੰ ਵਿਧਵਾ ਬਣਾਉਣ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਨਰਿੰਦਰ ਮੋਦੀ ਜਿਹੜੀ ਅੱਜ ਪੰਜਾਬ ਦੇ 5 ਰੈਲੀਆਂ 'ਚ ਆ ਰਹੇ ਨੇ ਉਹਨਾਂ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ, ਇਹਦੇ ਵਾਸਤੇ ਤਾਂ ਸ਼ਾਮ ਤੱਕ ਜਿਹੜਾ ਦੀ ਸਾਰੀ ਡਿਟੇਲ ਆ ਜਾਊਗੀ। ਪਰ ਇਹਨਾਂ ਜ਼ਰੂਰ ਹੈ ਕਿ ਕਪਤਾਨ ਵਾਲੀ ਚਿੱਠੀ ਜਿਹੜੀ ਹੈ ਜੀ ਉਹਦਾ ਵਾਹਵਾ ਚਰਚਾ ਇਸ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਚੱਲ ਰਿਹਾ ਜੀ। ਤੇ ਇਸੇ ਦੇ ਨਾਲ ਜਿਹੜੀ ਇਹ ਗੱਲ ਇਹ ਵੀ ਅਸੀਂ ਜੋੜਦੇ ਹੋਏ ਜਾਂਦੇ ਹਾਂ ਵੀ ਇਹ ਵੀ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਵੀ ਪੱਕੀ ਖਬਰੀ ਇੱਕ ਹਿਸਾਬ ਦੇ ਨਾਲ ਵੀ ਜਿਹੜੇ ਮੋਦੀ ਆ ਉਹ ਸ਼੍ਰੀ ਦਰਬਾਰ ਸਾਹਿਬ ਜਿਹੜਾ ਮੱਥਾ ਟੇਕਣ ਤੋਂ ਉਹਨਾਂ ਨੇ ਮਨਾ ਵੀ ਕੀਤਾ ਹੋਇਆ ਆ, ਜਦ ਕਿ ਉੱਥੇ ਬ੍ਰਿਟੇਨ ਦੀ ਜਿਹੜੀ ਮਹਾਰਾਣੀ ਆ ਉਸਨੇ ਵੀ ਆ ਕੇ ਮੱਥਾ ਟੇਕੇ, ਉਸਨੇ ਵੀ ਸਿਰ ਨਿਵਾਇਆ। ਅਰਵਿੰਦ ਕੇਜਰੀਵਾਲ ਹੋਇਆ ਉਸਨੇ ਵੀ ਆ ਕੇ ਸਿਰ ਨਿਵਾਇਆ, ਪਰ ਇਸ ਨੇ ਜਿਹੜਾ ਮੱਥਾ ਟੇਕਣ ਤੋਂ ਜਿਹੜਾ ਜੀ ਉੱਥੇ ਇਨਕਾਰ ਜਿਹੜਾ ਕਰ ਰਿਹਾ, ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਅਜੇ ਕਿਉਂਕਿ ਨਰਿੰਦਰ ਮੋਦੀ ਹੋਰਾਂ ਨੇ ਆਉਣਾ ਜੀ, ਸਮੇਂ ਤੋਂ ਪਹਿਲਾਂ ਦੀ ਟਿੱਪਣੀ ਨਾ ਹੋ ਜਾਵੇ। ਇਹ ਕਈ ਵਾਰੀ ਸਿਕਿਉਰਿਟੀ ਪੁਆਇੰਟ ਆਫ ਵਿਊ ਕਰਕੇ ਵੀ ਇਸ ਤਰ੍ਹਾਂ ਦੀ ਖਬਰ ਜਿਹੜੀ ਫੈਲਾ ਦਿੱਤੀ ਜਾਂਦੀ ਹੈ ਕਿ ਉਹਨੇ ਆਉਣਾ ਨਹੀਂ ਹੈ, ਆ ਸਕਦਾ ਉੱਥੇ ਮੱਥਾ ਜਿਹੜਾ ਉਹ ਟੇਕਣ। ਬਾਕੀ ਨਰਿੰਦਰ ਮੋਦੀ ਦੀ ਬਾਡੀ ਲੈਂਗੁਏਜ, ਉਹਦੀ ਗੱਲ ਕਰਨ ਦਾ ਤਰੀਕਾ ਤੁਹਾਨੂੰ ਸਭ ਨੂੰ ਪਤਾ ਜੀ, ਉਹਦੇ ਵਿੱਚ ਹੰਕਾਰ ਜਿਹੜਾ ਉਹ ਬਹੁਤ ਜ਼ਿਆਦਾ ਦਿਸਦਾ ਉਹਦੇ ਸਾਰੇ ਗੱਲਬਾਤ ਤੋਂ। ਉਹ ਯਾਦ ਹੋਣਾ ਇੱਕ ਮੁਸਲਿਮ ਭਾਈਚਾਰੇ ਦੇ ਫੰਕਸ਼ਨ ਦੇ ਵਿੱਚ ਉਹ ਗਿਆ ਸੀਗਾ, ਉਹਨਾਂ ਨੇ ਉਹਦੇ ਸਿਰ ਤੇ ਟੋਪੀ ਪਹਿਨਾਉਣੀ ਚਾਹੀ ਸੀਗੀ ਜਿਹੜਾ ਕਿ ਮੁਸਲਿਮ ਭਾਈਚਾਰਾ ਪਾਉਂਦਾ ਹੈ, ਉਹਨੇ ਇਹ ਟੋਪੀ ਜਿਹੜੀ ਸੀ ਪਾਉਣ ਤੋਂ ਨਾ ਕਰ ਦਿੱਤੀ ਸੀਗੀ। ਤੁਸੀਂ ਇੱਥੇ ਕਹਿ ਸਕਦੇ ਹੋ ਜੀ ਕਿ ਕੁਝ ਵੀ ਕਰ ਸਕਦਾ, ਉਹ ਆਪਣੇ ਆਪ ਨੂੰ ਇਸ ਵੇਲੇ ਉਹ ਤਾਂ ਪ੍ਰੈਜ਼ੈਂਟ ਹੀ ਏਦਾਂ ਕਰ ਰਿਹਾ ਜਿਵੇਂ ਪ੍ਰਧਾਨ ਮੰਤਰੀ ਹੈ, ਤੇ ਮੀਡੀਆ ਜਿਹੜਾ ਉਹ ਏਦਾਂ ਉਹਨੂੰ ਲਈ ਫਿਰਦਾ ਚੁੱਕ ਕੇ ਇੱਥੋਂ ਦਾ ਇਲੈਕਟ੍ਰੋਨਿਕ ਮੀਡੀਆ ਖਾਸ ਤੌਰ ਦੇ ਉੱਤੇ, ਜਿਵੇਂ ਉਹ ਪ੍ਰਧਾਨ ਮੰਤਰੀ ਦੇ ਨਾਲ ਫਿਰਦਾ ਹੈ, ਨਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਨਾਲ ਫਿਰਦਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਯੋਗਿੰਦਰ ਯਾਦਵ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਆ, ਉਹ ਵੀ ਜਦ ਪੰਜਾਬ ਦੇ ਵਿੱਚ ਆਏ ਤਾਂ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਵੀ ਉਹਨਾਂ ਨੂੰ ਵੀ ਕਾਫੀ ਭਰਵਾਂ ਹੁੰਗਾਰਾ ਮਿਲਿਆ ਆ, ਉਸ ਦੇ ਉੱਤੇ ਕੀ ਆ? ਕੱਲ ਉਹਨਾਂ ਨੇ ਜਿਹੜੀ ਮੋਹਾਲੀ ਤੋਂ ਸ਼ੁਰੂਆਤ ਕੀਤੀ ਹੈ ਜੀ, ਅਨੰਦਪੁਰ ਸਾਹਿਬ ਦੇ ਹਲਕੇ ਤੋਂ, ਜਿੱਥੇ ਸ਼ੇਰਗਿੱਲ ਹੋਰੀ ਜਿਹੜੇ ਐਡਵੋਕੇਟ ਨੇ ਉਹ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੀ, ਉਹਨਾਂ ਦੇ ਰੋਡ ਸ਼ੋਅ ਨੂੰ ਬੜਾ ਭਰਵਾਂ ਹੁੰਗਾਰਾ ਜਿਹੜਾ ਜੀ ਉਹ ਮਿਲਿਆ। ਉਸ ਤੋਂ ਬਾਅਦ ਉਹਨਾਂ ਨੇ ਫਿਰ ਪਟਿਆਲੇ ਵਾਲੇ ਲੋਕ ਸਭਾ ਜਿਹੜਾ ਜੀ ਇਸ ਪਾਸੇ ਵੱਲੋਂ ਆਏ, ਸਾਰੇ ਰਾਹ ਦੇ ਉੱਤੇ ਯੋਗਿੰਦਰ ਯਾਦਵ ਦੇ ਵਾਸਤੇ ਲੋਕ ਜਿਹੜੇ ਸਨ ਉਹ ਖੜੇ ਸਨ। ਪਟਿਆਲੇ ਸ਼ਹਿਰ ਦੇ ਅੰਦਰ ਉਹਨੂੰ ਜਿੰਨਾ ਹੁੰਗਾਰਾ ਮਿਲਿਆ ਕੱਲ, ਉਹਨੇ ਕਈ ਪਾਸੇ ਫਿਕਰਮੰਦੀ ਜਿਹੜੀ ਹੈ ਜੀ ਉਹ ਕਈਆਂ ਨੂੰ ਪਾ ਦਿੱਤੀ ਹੈ ਕਈਆਂ ਸੀਟਾਂ ਉੱਤੇ, ਕਿਉਂਕਿ ਪਹਿਲਾਂ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ 2 ਸੀਟਾਂ ਦੇ ਉੱਤੇ ਹੈਵੀ ਲੱਗਦੀ ਹੈ ਆਮ ਆਦਮੀ ਪਾਰਟੀ, ਸ਼ਾਇਦ ਉਹ ਉੱਤੇ ਵੱਧ ਰਿਹਾ ਕੰਮ। ਔਰ ਜਿਸ ਤਰੀਕੇ ਦੇ ਨਾਲ ਸਾਰੇ ਸਰਕਮਸਟੈਂਸ ਬਦਲ ਰਹੇ ਨੇ, ਤੁਸੀਂ ਸ਼ੁਰੂਆਤ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ ਕਿ ਹਰ ਘੰਟੇ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਉਹ ਬਦਲ ਰਹੀ ਹੈ ਇਸ ਵੇਲੇ। ਜਿਹੜੇ ਅਗਲੇ ਕੁਝ ਦਿਨ ਹੋਣਗੇ ਨਾ ਜੀ ਹੁਣ ਤੋਂ ਲੈ ਕੇ ਤੇ 28 ਸ਼ਾਮ ਤੱਕ, ਪਹਿਲਾਂ ਤਾਂ ਕਿਉਂਕਿ 28 ਸ਼ਾਮ ਨੂੰ ਚੋਣ ਪ੍ਰਚਾਰ ਜਿਹੜਾ ਜੀ ਉਹ ਸਮਾਪਤ ਹੋ ਜਾਊਗਾ, ਹੁਣ ਤਕਰੀਬਨ ਆਖਰੀ ਪੜਾਅ ਵੱਲ ਨੂੰ ਪੰਜਾਬ ਦੀ ਚੋਣ ਜਿਹੜੀ ਆ ਉਹ ਵੱਧ ਰਹੀ ਹੈ। ਇੱਕ ਤਾਂ ਇਹ ਦੇਖਣ ਵਾਲਾ ਹੋਊਗਾ ਜੀ 28 ਤੱਕ ਦਾ, ਤੇ ਉਦੋਂ ਬਾਅਦ ਜਿਹੜੀ ਖਰੀਦੋ ਫਰੋਖਤ ਹੋਣੀ ਹੈ 28 ਤੋਂ ਬਾਅਦ ਵਾਲੀ, ਉਹ ਥੋੜੀ ਜੀ ਨੇੜਿਓਂ ਵਾਚ ਕਰਨ ਵਾਲੀ ਜਿਹੜੀ ਹੈ ਉਹ ਹੋਊਗੀ। ਪਲ ਪਲ ਦੇ ਉੱਤੇ ਸਿਚੁਏਸ਼ਨ ਬਦਲ ਰਹੀ ਹੈ, ਤੇ ਆਪਾਂ ਜਿਹੜੇ ਲਿਸਨਰ ਨੇ, ਸਰੋਤੇ ਨੇ, ਉਹਨਾਂ ਨੂੰ ਦੱਸਦੇ ਰਵਾਂਗੇ ਵੀ ਰੋਜ਼ ਕਿ ਕੀ ਕੁਝ ਜਿਹੜਾ ਜੀ ਬਦਲ ਰਿਹਾ, ਇਹ ਕਿੰਨੀ ਕੁ ਗੰਭੀਰ ਹੈ ਜੀ ਸਿਚੁਏਸ਼ਨ, ਇਹਦੇ ਬਾਰੇ ਸਾਰੇ ਚਾਨਣਾ ਪਾਉਂਦੇ ਰਹਾਂਗੇ। ਇਸੇ ਕਰਕੇ ਮੈਂ ਸ਼ੌਕ ਬਹੁਤ ਰੱਖਿਆ ਜੀ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੁਣਨਾ ਚਾਹੁੰਦੇ ਨੇ ਕਿ ਕੀ ਕੁਝ ਬਦਲ ਰਿਹਾ, ਨਾਲ ਦੀ ਨਾਲ ਆਪਾਂ ਅਪਡੇਟ ਕਰਦੇ ਰਹਾਂਗੇ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਸੰਗਰੂਰ ਦੀ ਗੱਲ ਕਰਦੇ ਹਾਂ, ਉੱਥੇ ਇਸ ਟਾਈਮ ਇਹ ਜਿਹੜੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਵੀ ਉੱਥੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਆ BSP ਦੇ, ਉਹਨਾਂ ਨੂੰ ਜਿਹੜਾ ਜੀ ਕਾਫੀ ਵੱਡਾ ਝਟਕਾ ਲੱਗਾ ਆ।
ਉਸ ਦੇ ਉੱਤੇ ਕੀ ਚੱਲ ਰਿਹਾ ਵੀ ਕੌਣ ਹੈ? ਜਿਹੜੇ ਬਹੁਜਨ ਸਮਾਜ ਪਾਰਟੀ ਦੇ ਇੱਥੋਂ ਆਗੂ ਨੇ ਜੀ, ਉਹਨਾਂ ਨੇ ਅਸਤੀਫਾ ਦੇ ਦਿੱਤਾ ਜੀ। ਸੰਗਰੂਰ ਡਿਸਟ੍ਰਿਕਟ ਦੇ ਜਿਹੜੇ ਸਨ ਜੀ ਯੂਨਿਟ ਦੇ ਡਿਸਟ੍ਰਿਕਟ ਯੂਨਿਟ ਦੇ ਪ੍ਰਧਾਨ ਸਨ ਜੀ ਬਹੁਜਨ ਸਮਾਜ ਪਾਰਟੀ ਦੇ ਹਰਮੇਲ ਸਿੰਘ ਜੀ। ਉਹਨੇ ਹਰਮੇਲ ਸਿੰਘ ਹੋਰਾਂ ਨੇ ਜਿਹੜਾ ਇਹ ਅਸਤੀਫਾ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕੁਝ ਗੰਭੀਰ ਦੋਸ਼ ਲਾਏ ਨੇ। ਇੱਥੋਂ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਚੋਣ ਲੜ ਰਿਹਾ ਉਮੀਦਵਾਰ ਹੈ ਮਦਨ ਭੱਟੀ ਜੀ। ਜਿਹੜੇ ਹਰਮੇਲ ਸਿੰਘ ਹੋਰੀ ਨੇ, ਉਹਨਾਂ ਨੇ ਕਿਹਾ ਕਿ ਮਦਨ ਭੱਟੀ ਜਿਹੜਾ ਜੀ ਉਹ ਤਾਂ ਘਿਓ ਖਿਚੜੀ ਹੈ ਕਾਂਗਰਸ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਨਾਲ। ਉਹਨਾਂ ਨੇ ਕਿਹਾ ਇਸ ਕਰਕੇ ਅਸੀਂ ਜੀ ਉਹਦੀ ਸਪੋਰਟ ਨਹੀਂ ਕਰ ਸਕਦੇ। ਉਹਨੇ ਕਿਹਾ ਕਿ ਉਹ ਆਪਣੀ ਪਾਰਟੀ ਛੱਡ ਰਹੇ ਨੇ, ਬਹੁਜਨ ਸਮਾਜ ਪਾਰਟੀ ਕਿੱਧਰ ਜਾਣਗੇ ਇਹਦੇ ਬਾਰੇ ਅਜੇ ਉਹਨਾਂ ਨੇ ਕੁਛ ਨਹੀਂ ਦੱਸਿਆ। ਜਿਹੜੀ BSP ਹੈ ਜੀ, ਉਹਦੀ ਵੋਟ ਕੀ ਕਾਂਗਰਸ ਦੇ ਨਾਲ ਰਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ। ਜਿਹੜੇ ਹਰਮੇਲ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ, ਉਹਨਾਂ ਦੇ ਨਾਲ ਵੀ ਕਿਉਂਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ, ਵੱਡਾ ਧੜਾ ਉਹਨਾਂ ਦੇ ਨਾਲ ਵੀ ਹੈ। ਅਜੇ ਥੋੜਾ ਜਿਹਾ ਦੇਖਣਾ ਹੋਊਗਾ ਕਿ ਉਹ ਕਿਹੜੇ ਪਾਸੇ ਵੱਲ ਨੂੰ ਝੁਕਦੇ ਨੇ। ਪਰ ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਵਿਚਲਾ ਜਾਏ ਕਹਿ ਲਓ ਕਿ ਇਹ ਕਿਸ ਤਰੀਕੇ ਦੇ ਨਾਲ ਇਕੱਠੇ ਜਿਹੜੇ ਨੇ ਉਹ ਹੋ ਰਹੇ ਨੇ, ਸਿੱਖ ਸਭ ਬਹੁਤ ਵੱਡਾ ਇਹਨਾਂ ਨੂੰ ਪਿਆ ਹੋਇਆ, ਜਿਹਦੀ ਵਜ੍ਹਾ ਕਰਕੇ ਇਹ ਨਵੀਂ ਢਾਹ ਜਿਹੜੀ ਹੈ ਜੀ ਸੰਗਰੂਰ ਦੇ ਵਿੱਚ ਹੋ ਰਹੀ ਹੈ ਜੀ। ਬਿਲਕੁਲ, ਇਹ ਕਾਫੀ ਵੱਡਾ ਝਟਕਾ ਸਮਝਿਆ ਜਾ ਸਕਦਾ ਹੈ। ਸੋ BSP ਦੀ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਹਾਈ ਕਮਾਨ ਆ ਜਾਂ ਉਹਨਾਂ ਦੇ ਵੱਲੋਂ ਇੱਥੇ ਜਿਹੜੇ ਪ੍ਰਸ਼ਨ ਚਿੰਨ੍ਹ ਉੱਠਦੇ ਆ ਵੀ ਕੀ ਵਾਕਿਆ ਹੀ ਇਹ ਸਹੀ ਤਰੀਕੇ ਦੇ ਨਾਲ ਚੱਲ ਰਿਹਾ ਉੱਥੇ ਕੰਮ ਕਿ ਨਹੀਂ। ਅਤੇ ਹੁਣ ਜੇ BSP ਤੋਂ ਅੱਗੇ ਵਧੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ। ਇਸ ਟਾਈਮ ਇੱਦਾਂ ਪ੍ਰਤੀਤ ਹੋ ਰਿਹਾ ਵੀ ਇਹ ਚਾਰੇ ਪਾਸੋਂ ਕਿਤੇ ਨਾ ਕਿਤੇ ਘਿਰਿਆ ਪਿਆ ਆ। ਕੀ ਹੈਗਾ ਆ, ਕਿਹੜੀਆਂ ਸੀਟਾਂ ਦੇ ਉੱਤੇ ਇਹਨਾਂ ਨੂੰ ਜ਼ਿਆਦਾ ਜਿਹੜਾ ਖਤਰਾ ਉਹ ਨਜ਼ਰ ਆ ਰਿਹਾ? ਬਹੁਤੀਆਂ ਸੀਟਾਂ ਦੇ ਉੱਤੇ ਘਿਰ ਗਿਆ ਜੀ ਜਿਹੜਾ ਸੱਤਾਧਾਰੀ ਧਿਰਾ। ਉਹਨੂੰ ਇਸ ਵੇਲੇ ਕੁਝ ਵੀ ਸੁੱਝ ਨਹੀਂ ਰਿਹਾ ਕਿ ਉਹ ਕਰਨ ਤਾਂ ਕੀ ਕਰਨ। ਇਸੇ ਕਰਕੇ ਜੋ ਵੀ ਕੀਤਾ ਜਾ ਰਿਹਾ ਜੀ, ਸਾਰੀ ਟੇਕ ਹੈ ਉਹ ਨਰਿੰਦਰ ਮੋਦੀ ਦੇ ਉੱਤੇ ਹੀ ਰੱਖੀ ਹੋਈ ਹੈ। ਨਰਿੰਦਰ ਮੋਦੀ ਹੋਰਾਂ ਦੇ ਨਾਂ ਦੇ ਉੱਤੇ ਵੋਟਾਂ ਜਿਹੜੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ। ਪਹਿਲਾਂ ਵਿਕਾਸ ਦਾ ਮੁੱਦਾ ਬੜਾ ਉਭਾਰਨ ਦੀ ਕੋਸ਼ਿਸ਼ ਕੀਤੀ ਸੀ, ਉਹਦਾ ਤਕਰੀਬਨ ਫੂਕ ਨਿਕਲ ਗਈ ਉਸ ਮੁੱਦੇ ਦੀ। ਇਸੇ ਕਰਕੇ ਉਹ ਸਾਰਾ ਮੁੱਦਾ ਭੁੱਲ ਭੁਲਾ ਗਏ ਜੀ। ਹੁਣ ਤਾਂ ਮੋਦੀ ਹਰ ਮੋਦੀ ਘਰ ਮੋਦੀ ਵਾਲੀ ਜਿਹੜੀ ਆ ਉਹੀ ਗੱਲ ਹੋਈ ਪਈ ਹੈ। ਮੋਦੀ ਮੁੱਦਾ ਜਿਹੜਾ ਉਹ ਪੰਜਾਬ ਦੇ ਵਿੱਚ ਕਿੰਨਾ ਕੁ ਚੱਲੂਗਾ, ਇਹਦੇ ਵਾਸਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਦੀ ਵੱਖੋ ਵੱਖਰੀਆਂ ਵੰਨਗੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਕੁਝ ਲੋਕ ਸਮਝਦੇ ਨੇ ਕਿ ਅਕਾਲੀ ਦਲ ਦੇ ਕੋਲ ਰਹਿਣ ਨੂੰ ਕੁਝ ਨਹੀਂ, ਕਹਿਣ ਨੂੰ ਕੁਝ ਨਹੀਂ ਹੈਗਾ ਜੀ ਇਸ ਵੇਲੇ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਮੋਦੀ ਦੇ ਨਾਲ ਵੋਟਾਂ ਜਿਹੜੀਆਂ ਉਹ ਮੰਗ ਲਓ। ਬਠਿੰਡੇ ਦੇ ਵਿੱਚ ਬਾਦਲ ਪਰਿਵਾਰ ਜਿਹੜਾ ਜੀ ਇਸ ਵੇਲੇ ਬੁਰੀ ਤਰੀਕੇ ਨਾਲ ਘਿਰਿਆ ਹੋਇਆ। ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ ਉੱਥੋਂ ਜੇਤਲੀ ਸਾਹਿਬ ਨੂੰ ਚੇਚੇ ਤੌਰ ਤੇ ਲੈ ਕੇ ਆਏ ਸੀ ਦਿੱਲੀੋਂ ਕਿ ਸੀਟ ਜਿੱਤ ਕੇ ਤੁਹਾਡੀ ਝੋਲੀ ਪਾਵਾਂਗੇ, ਉਹ ਉੱਥੇ ਘਿਰ ਗਏ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੈਦਾਨ ਦੇ ਵਿੱਚ ਆਉਣ ਦੇ ਨਾਲ 2 ਸੀਟਾਂ ਜਿਹੜੀਆਂ ਨੇ ਬੜੀਆਂ ਹੌਟ ਸੀਟਾਂ ਬਣ ਗਈਆਂ ਨੇ। ਤੇ ਇਸ ਕਰਕੇ ਉੱਥੇ ਵੀ ਅਕਾਲੀ ਜਿਹੜੇ ਨੇ ਉਹ ਘਿਰੇ ਪਏ ਨੇ। ਮੁੱਦਾ ਉਹਨਾਂ ਨੂੰ ਕੋਈ ਦਿਸ ਨਹੀਂ ਰਿਹਾ। ਪ੍ਰਕਾਸ਼ ਸਿੰਘ ਬਾਦਲ ਹੋਰੀ 7 ਤਰੀਕ ਤੋਂ ਬਠਿੰਡੇ ਦੇ ਵਿੱਚ ਵੜੇ ਨਹੀਂ, ਹੁਣ ਕੱਲ ਦੇ ਜ਼ਰੂਰ ਥੋੜਾ ਜਿਹਾ ਆਏ ਨੇ ਲੁਕਵੇਂ ਦੇ ਤਰੀਕੇ ਦੇ ਨਾਲ। ਉਹ ਵੀ ਬਚ ਕੇ ਚੱਲ ਰਹੇ ਨੇ ਬਠਿੰਡੇ ਦੇ ਵਿੱਚ। ਉਹਦਾ ਕੀ ਕਾਰਨ ਹੈ? ਸ਼ਾਇਦ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪਾਠਕ ਹੈ ਦੀ ਉਹ ਪਿਆ ਹੋਇਆ। ਜਦੋਂ ਜਿਸ ਦਿਨ ਤੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ, ਜਿਹੜੀ ਥੋੜੀ ਜਿਹੀ ਕਿਹਾ ਸੁਣੀ ਬਿਕਰਮ ਸਿੰਘ ਮਜੀਠੀਆ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਿਚਾਲੇ ਹੋ ਗਈ ਸੀਗੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਬਲਵਿੰਦਰ ਸਿੰਘ ਭੁੱਦਰ ਨੂੰ ਨਾਲ ਲੈ ਕੇ ਆਏ ਸਨ ਕਵਰਿੰਗ ਕੈਂਡੀਡੇਟ ਵਜੋਂ ਉਹਦਾ ਨਾਮ ਬਣਾਉਣ ਲਈ। ਤੇ ਅੱਗੋਂ ਨਾਮ ਜਿਹੜਾ ਸੀਗਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਭਰਾ ਸੀਗਾ। ਤਾਂ ਇਹ ਜਿਹੜਾ ਪਰਿਵਾਰਕ ਤੌਰ ਦੇ ਉੱਤੇ ਵੱਖਰਾ ਜਿਹੜਾ ਜੀ ਉਹਨਾਂ ਨੂੰ ਸਹਿਣਾ ਪੈ ਰਿਹਾ। ਬਾਦਲ ਪਰਿਵਾਰ ਅੱਡੋ ਪਾਰਟੀ ਜਿਹੜਾ ਹੋਇਆ ਫਿਰਦਾ ਬਠਿੰਡੇ ਦੇ ਵਿੱਚ, ਕਿਉਂਕਿ ਕਾਂਗਰਸ ਦੀ ਤਰਫੋਂ PPP ਤੇ ਕਾਂਗਰਸ ਗੱਠਜੋੜ ਦੇ ਵਿੱਚ ਸਿੰਘ ਬਾਦਲ ਹੋਰੀ ਉੱਥੋਂ ਉਮੀਦਵਾਰ ਨੇ। ਤੇ ਸਾਰਾ ਦਾਅ ਦੇ ਉੱਤੇ ਬਠਿੰਡਾ ਜਿਹੜਾ ਜੀ ਉਹ ਲੱਗਿਆ ਹੋਇਆ, ਦੂਜਾ ਅੰਮ੍ਰਿਤਸਰ ਜਿਹੜਾ ਲੱਗਿਆ ਹੋਇਆ। ਤੇ ਇਹਦਾ ਅਸਰ ਸਮੁੱਚੇ ਪੰਜਾਬ ਦੀਆਂ ਸੀਟਾਂ ਦੇ ਉੱਤੇ ਇਸ ਵੇਲੇ ਪੈ ਰਿਹਾ ਜੀ। ਔਰ ਅੰਦਰ ਖਾਤੇ ਅਕਾਲੀ ਜਿਹੜੇ ਨੇ ਉਹ ਅਕਾਲੀਆਂ ਦੀਆਂ ਜੜ੍ਹਾਂ ਵੱਢਣ ਦੇ ਵਾਸਤੇ ਕੁਹਾੜੇ ਹੱਥਾਂ ਦੀ ਚੁੱਕੀ ਫਿਰਦੇ ਨੇ। ਇਹਦੀ ਇੱਕ ਮਿਸਾਲ ਪਟਿਆਲੇ ਵਾਲੀ ਦਿੱਤੀ ਜਾ ਸਕਦੀ ਹੈ ਜੀ। ਬਿਲਕੁਲ। ਤੇ ਅਗਲੀ ਜਿਹੜੀ ਗੱਲ ਆਪਾਂ ਜੇ ਕਾਂਗਰਸੀ ਪਾਰਟੀ ਦੀ ਕਰੀਏ, ਹਾਲਾਤ ਇਹਨਾਂ ਦੇ ਵੀ ਕੁਝ ਚੰਗੇ ਜਿਹੜੇ ਨਹੀਂ ਨਜ਼ਰ ਆ ਰਹੇ। ਹਾਈ ਕਮਿਸ਼ਨ ਨੂੰ ਵੀ ਜਿਹੜੀ ਹਾਈ ਕਮਾਂਡ ਆ ਜਿਹੜੀ ਇਹਨਾਂ ਨੂੰ ਵੀ ਕਾਫੀ ਇਹ ਦਿੱਕਤ ਨਜ਼ਰ ਆ ਰਹੀ ਹੈ ਵੀ ਬਹੁਤੇ ਹਲਕਿਆਂ ਦੇ ਵਿੱਚੋਂ ਉੱਥੋਂ ਦੇ ਜਿਹੜੇ ਵਿਧਾਇਕ ਆ, ਕਾਂਗਰਸੀ ਵਿਧਾਇਕ ਆ, ਉਹ ਗਾਇਬ ਨਜ਼ਰ ਆ ਰਹੇ ਆ ਜੀ। ਆਲ ਇੰਡੀਆ ਕਾਂਗਰਸ ਕਮੇਟੀ ਜਿਹੜੀ ਹੈ ਜੀ ਉਹਨੇ ਸਾਰੇ ਜਿਹੜੇ ਨੇ ਜੀ ਖਾਸ ਤੌਰ ਦੇ ਉੱਤੇ ਜਿਹੜੇ MLAs ਨੇ ਉਹਨਾਂ ਨੂੰ ਆਦੇਸ਼ ਦਿੱਤੇ ਨੇ ਕਿ ਆਪੋ ਆਪਣੇ ਹਲਕਿਆਂ ਦੇ ਵਿੱਚ ਪਹੁੰਚੋ। ਇੱਕ ਬੰਦਾ ਜਿਹੜਾ ਸੰਗਰੂਰ ਤੋਂ ਗਿਆ ਦਾ ਬੀਤੇ ਲੰਬੇ ਸਮੇਂ ਤੋਂ ਅਰਵਿੰਦ ਖੰਨਾ ਦੇ ਬਾਰੇ ਤਾਂ ਪਹਿਲਾਂ ਗੱਲਾਂ ਇਹ ਵੀ ਚੱਲਦੀਆਂ ਸੀ ਕਿ ਸ਼ਾਇਦ ਉਹ ਜਥੇਦਾਰ ਬੰਡਵਾਲ ਨੂੰ ਵੱਧ ਰਿਹਾ, ਪਰ ਇੱਥੋਂ ਚਲੇਗਾ ਦੀ ਬਾਹਰ ਕਿਤੇ ਬੈਠਾ ਤੇ ਸ਼ਾਇਦ ਉਹ ਸੋਚਦਾ ਹੈ ਕਿ ਚੋਣਾਂ ਤੋਂ ਬਾਅਦ ਦੇਖਾਂਗੇ ਮੁੜ ਕੇ ਆਉਣਾ ਕਿ ਨਹੀਂ। ਦੂਸਰਾ ਬਰਨਾਲਾ ਤੋਂ ਜਿਹੜੇ ਕੇਵਲ ਸਿੰਘ ਢਿੱਲੋਂ ਹੋਰੀ ਨੇ ਉਹ ਵੀ ਕਿਤੇ ਨਹੀਂ ਲੱਭ ਰਹੇ। ਕਿਤੇ ਜਿਹੜਾ ਇੱਥੇ ਵਿਜੇਇੰਦਰ ਸਿੰਗਲਾ ਦੇ ਵਾਸਤੇ ਉਹਨਾਂ ਨੇ
ਪ੍ਰਚਾਰ ਜਿਹੜਾ ਨਹੀਂ ਕੀਤਾ। ਮਹਿਲ ਕਲਾਂ ਦੇ ਵਿਧਾਇਕ ਹਰਜਿੰਦ ਕੌਰ ਘਨੌਰੀ ਜਿਹੜੀ ਹੈ ਜੀ ਉਹ ਹਲਕੇ 'ਚ ਹੈਗੀ ਆ, ਪਰ ਹਲਕੇ ਦੇ ਵਿੱਚ ਹੋਣ ਦੇ ਬਾਵਜੂਦ ਉਹ ਅਜੇ ਤੱਕ ਵਿਜੇਂਦਰ ਸਿੰਗਲਾ ਦੇ ਨਾਲ ਜਿਹੜੀ ਉਹ ਨਹੀਂ ਤੁਰੀ। ਜੇ ਬਹੁਜਨ ਸਮਾਜ ਪਾਰਟੀ ਦਾ ਟੇਕ ਲੈ ਰਿਹਾ ਵਿਜੇਂਦਰ ਸਿੰਗਲਾ ਤਾਂ ਉਹਨੂੰ ਸਭ ਤੋਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਅੰਦਰ ਖਾਤੇ ਕਾਂਗਰਸ ਦੇ ਐਮਐਲਏ ਦੇ ਵੱਲੋਂ। ਉਹਦੀ ਕਿਸੇ ਨਾਲ ਵੀ ਜਿਹੜੀ ਆ ਉਹ ਬਣ ਨਹੀਂ ਰਹੀ ਤੇ ਕੋਈ ਵੀ ਉਹਦੇ ਨਾਲ ਤੁਰ ਨਹੀਂ ਰਿਹਾ। ਅੰਦਰ ਖਾਤੇ ਇਹ ਕਨਸੂਆਂ ਵੀ ਆ ਰਹੀਆਂ ਨੇ ਕਿ ਇਹ ਜਿਹੜੇ ਵਿਧਾਇਕ ਨੇ ਉਹਨਾਂ ਨੇ ਆਪੋ ਆਪਣਾ ਗਰੁੱਪ ਜਿਹੜਾ ਜੀ ਉਹ ਤੋੜਿਆ ਹੋਇਆ ਇੱਕ ਉਸ ਉਮੀਦਵਾਰ ਦੇ ਨਾਲ। ਇਸ਼ਾਰਾ ਹੀ ਸਮਝ ਲੈਣਾ ਜਿਹਦੀ ਇਸ ਵੇਲੇ ਇਸ ਸੰਗਰੂਰ ਹਲਕੇ 'ਚ ਚੜ੍ਹਾਈ ਹੈ। ਜੀ ਬਿਲਕੁਲ, ਜਿਹੜੀ ਸਹੀ ਗੱਲ ਆ। ਤੇ ਅਗਲੀ ਜਿਹੜੀ ਆਪਾਂ ਫਰੀਦਕੋਟ ਹਲਕੇ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀਆਂ ਇਹ ਵੀ ਕਾਫੀ ਜ਼ਿਆਦੀਆਂ ਖਬਰਾਂ ਆ ਰਹੀਆਂ ਵੀ ਬੀਬੀ ਜਿਹੜੀ ਗੁਲਸ਼ਨ ਆ ਉਸ ਨੂੰ ਬਹੁਤ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੋਂ ਤੱਕ ਇਹ ਵੀ ਜਿਹੜੀ ਖਬਰ ਆ ਰਹੀ ਸੀ ਵੀ ਉਹਨਾਂ ਦੇ 70 ਸਾਲਾ ਇੱਕ ਬਜ਼ੁਰਗ ਦੇ ਉੱਤੇ ਉਹਨਾਂ ਦੇ ਨਾਲ ਜਿਹੜੇ ਹੱਥੋਂ ਪਾਈ ਹੋਈ ਆ ਉਹਨਾਂ ਦੇ ਨਾਲ, ਉਹਦੇ ਉੱਤੇ ਕੀ ਆ ਵਿਰੋਧ ਤਾਂ ਹਰ ਜਗ੍ਹਾ ਦੇ ਉੱਤੇ ਤਕਰੀਬਨ ਸੱਤਾਧਾਰੀ ਧਿਰ ਜਿਹੜੀ ਹੈ ਨਾ ਜੀ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਵਿਰੋਧ ਦਾ। ਬਿਲਕੁਲ ਪਰਮਜੀਤ ਕੌਰ ਗੁਲਸ਼ਨ ਹੋਰਾਂ ਨੂੰ ਉਹ ਦੂਸਰੀ ਬੀਬੀ ਆ ਜੀ ਜਿਹਨੂੰ ਕਾਲੀਆਂ ਝੰਡੀਆਂ ਸਭ ਤੋਂ ਜ਼ਿਆਦਾ ਦਿਖ ਰਹੀਆਂ ਨੇ। ਪਹਿਲੇ ਨੰਬਰ ਦੇ ਉੱਤੇ ਚੱਲ ਰਹੇ ਨੇ ਜੀ ਹਰਸਿਮਰਤ ਕੌਰ ਬਾਦਲ ਹੋਰੀ ਕੰਟੀਨਿਊਸ ਅਜੇ ਹੀ, ਕਿਉਂਕਿ ਭੁੱਲਰ ਭਾਈਚਾਰਾ ਜਿਹੜਾ ਹਰ ਜਗ੍ਹਾ ਦੇ ਉੱਤੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰ ਰਿਹਾ। ਬੀਬੀ ਗੁਲਸ਼ਨ ਜਿਹੜੇ ਆ ਉਹ ਪਿਛਲੇ 5 ਸਾਲ ਹਲਕੇ 'ਚ ਵੜੇ ਨਹੀਂ। ਫਰੀਦਕੋਟ ਵਾਲੇ ਜਿਹੜੇ ਨੇ ਜੀ ਉਹ ਉਹਨਾਂ ਨੂੰ ਪੁੱਛਦੇ ਨੇ ਕਿ ਕਿੱਥੇ ਸੀਗੇ ਜਦੋਂ ਨਿਸ਼ਾਨ ਸਿੰਘ ਕਾਂਡ ਹੋਇਆ ਸੀਗਾ, ਜਦੋਂ ਉਹ ਸ਼ਰੂਤੀ ਕੁੜੀ ਨੂੰ ਅਗਵਾ ਕਰਕੇ ਲੈ ਗਿਆ ਸੀਗਾ ਤੇ ਤੁਸੀਂ ਤਾਂ ਸਾਰ ਹੀ ਨਹੀਂ ਲਈ ਕਿਸੇ ਦੀ। ਇਸ ਕਰਕੇ ਜਿਹੜਾ ਜੀ ਲੋਕਾਂ ਦਾ ਰੋਹ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੂੰ ਵੀ ਜਿਹੜਾ ਉਹ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਸ਼ਾਇਦ ਪਹਿਲੀ ਵਾਰੀ ਇਹ ਆ ਜੀ ਜਿਹੜੀ ਸੱਤਾਧਾਰੀ ਧਿਰ ਆ ਉਹਨੂੰ ਇਹ ਲੱਗ ਰਿਹਾ ਕਿ ਇਹ ਜਿਹੜੀ ਕਹਾਣੀ ਆ ਉਲਟ ਪੁਲਟ ਉਹਨਾਂ ਦੀ ਚੱਲ ਰਹੀ ਹੈ ਜੀ। ਬਿਲਕੁਲ, ਔਰ ਜਿਹੜੀ ਐਂਟੀ ਇਨਕੰਬੈਂਸੀ ਆ ਇਸ ਵੇਲੇ ਜੇ ਕਹੋ ਕਿ ਉਹ ਸਿਰ ਚੜ੍ਹ ਕੇ ਬੋਲ ਰਹੀ ਹੈ ਜੀ। ਤੇ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਹਾਂ ਅੱਜਨਾਮੇ ਵੱਲ ਵਧਣ ਤੋਂ ਪਹਿਲਾਂ ਵੀ ਜੇ ਅੱਜ ਵੋਟਾਂ ਹੁੰਦੀਆਂ ਆ ਤੇ ਇਸ ਟਾਈਮ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚ ਲੈ ਕੇ ਜਾ ਰਹੀ ਹੈ? ਦੇਖੋ, ਇਹਨੂੰ ਫਾਈਨਲ ਨਾ ਸਮਝ ਲੈਣਾ। ਮੈਂ ਅਕਸਰ ਇਹ ਗੱਲ ਕਰਦਾ ਕਿਉਂਕਿ ਬਾਅਦ ਦੇ ਵਿੱਚ ਫਿਰ ਬਹੁਤ ਕਿੰਤੂ ਪਰੰਤੂ ਕਰਦੇ ਨੇ ਲੋਕ ਕਿ ਲਓ ਜੀ ਤੁਸੀਂ ਤਾਂ ਇੰਨੀਆਂ ਸੀਟਾਂ ਕਹਿਤੀਆਂ ਸੀ ਇੰਨੀਆਂ। ਹਰ ਪਲ ਹਰ ਘੰਟੇ ਜਿਹੜੀ ਹੈ ਨਾ ਜੀ ਉਹ ਸਿਚੁਏਸ਼ਨ ਜਿਹੜੀ ਉਹ ਬਦਲ ਰਹੀ ਹੈ। ਬਿਲਕੁਲ ਟਰਨ ਜਿਹੜੀ ਹੈ ਜੀ ਉਹ ਹੋ ਰਹੀ ਹੈ। ਇਸ ਟਾਈਮ ਜੇ ਅੱਜ ਵੋਟਾਂ ਪੈ ਜਾਣ ਹੁਣ ਤੇ ਵੋਟਾਂ ਦੀ ਗਿਣਤੀ ਹੋਵੇ ਤੇ ਮੈਂ ਇਹ ਕਹਿ ਸਕਦਾ ਸੀ ਕਿ ਦੋ ਜਿਹੜੀਆਂ ਜੀ ਉਹ ਅਕਾਲੀ ਦਲ ਬੀਜੇਪੀ ਦੀਆਂ ਲਾ ਲਓ, 3 ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੀਆਂ ਲਾ ਲਓ ਤੇ ਬਾਕੀ ਜਿਹੜੀਆਂ ਨੇ ਉਹ ਕਾਂਗਰਸ ਦੀਆਂ ਲਾ ਲਓ। ਪੰਜਾਬ ਦੀ ਸਿਚੁਏਸ਼ਨ ਅੱਜ ਦੀ ਤਰੀਕ ਦੇ ਵਿੱਚ, ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 30 ਅਪ੍ਰੈਲ ਨੂੰ, ਪਰ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਨੇ। ਇਹਦੇ ਦੌਰਾਨ ਸਿਚੁਏਸ਼ਨ ਚੇਂਜ ਹੁੰਦੀ ਹੈ ਤਾਂ ਬਦਲ ਸਕਦੀ ਹੈ ਜੀ। ਬਿਲਕੁਲ ਜੀ ਸਰੋਤਿਓ, ਇਹ ਸੀਗੀਆਂ ਕੁਝ ਗੱਲਾਂ ਬਾਤਾਂ ਤੇ ਸਭ ਤੋਂ ਬਾਅਦ ਦੇ ਵਿੱਚ ਐਂਡ ਦੇ ਵਿੱਚ ਜਾਣ ਤੋਂ ਪਹਿਲਾਂ ਅੱਜਨਾਮਾ ਦੱਸਦੇ ਹਾਂ ਵੀ ਕੀ ਹੈ ਤੁਹਾਡੇ ਲਈ, ਤੁਹਾਡੇ ਕੋਲ ਅੱਜਨਾਮਾ ਜੀ। ਕੁਝ ਸਿਚੁਏਸ਼ਨ ਪੰਜਾਬ ਦੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਉਹਦੇ 'ਚ ਵੀ ਦੱਸਾਂਗੇ ਕਿ ਹੁੰਦਾ ਵਿੱਚ ਪੰਜਾਬ ਪਿਆ ਭੇਡ ਫਸਵਾਂ, ਤਾਕਤ ਦਿੱਤੀ ਹੈ ਸਾਰਿਆਂ ਝੋਕ ਬੇਲੀ। ਹੁੰਦਾ ਵਿੱਚ ਪੰਜਾਬ ਪਿਆ ਭੇਡ ਫਸਵਾਂ, ਤਾਕਤ ਦਿੱਤੀ ਹੈ ਸਾਰਿਆਂ ਝੋਕ ਬੇਲੀ। ਆਉਂਦੇ ਹਨ ਬਿਆਨ ਕਈ ਬੜੇ ਤਿੱਖੇ, ਜਿੰਨੀ ਤਿੱਖੀ ਨਹੀਂ ਨੇਜ਼ੇ ਦੀ ਲੋਕ ਬੇਲੀ। ਮਾਰੇ ਬੁੱਕਲ ਦੇ ਵਿੱਚ ਨਾ ਕੋਈ ਝਾਤੀ, ਹਰ ਕੋਈ ਹੋਰਨਾਂ ਨੂੰ ਦੇਵੇ ਟੋਕ ਬੇਲੀ। ਫਤਵਾ ਆਖਰ ਨੂੰ ਦੇਣਾ ਹੈ ਵੋਟਰਾਂ ਨੇ, ਚੁੱਪ ਅਜੇ ਨਹੀਂ ਤੋੜ ਰਹੇ ਲੋਕ ਬੇਲੀ। ਗੱਲ ਦਿਲ ਦੀ ਲੋਕ ਨਹੀਂ ਕਦੇ ਦੱਸਣ, ਕਰਦੇ ਅੰਕੜੇ ਪੇਸ਼ ਹਨ ਮਾਹਰ ਬੇਲੀ। ਕਰਦੇ ਗੱਲ ਦਿਲ ਦੀ ਲੋਕ ਨਹੀਂ ਕਦੇ ਦੱਸਣ, ਕਰਦੇ ਅੰਕੜੇ ਪੇਸ਼ ਹਨ ਮਾਹਰ ਬੇਲੀ। ਚਸਕਾ ਇਹਨਾਂ ਨੂੰ ਜੂਏ ਦੇ ਭੁੱਸ ਵਰਗਾ, ਨੋਟ ਜੇਬਾਂ ਤੋਂ ਉੱਛੜਦੇ ਬਾਹਰ ਬੇਲੀ। ਜੀ ਬਹੁਤ ਸ਼ੁਕਰੀਆ ਬਲਤੇਜ ਪੰਨੂ ਜੀ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਹੀ ਆਪਾਂ ਹੁਣ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਇੱਕ ਵਾਰੀ ਫੇਰ ਜਿਹੜੀਆਂ ਨਵੀਆਂ ਅਪਡੇਟਸ ਆ, ਨਵੀਆਂ ਚੋਣ ਸਰਗਰਮੀਆਂ ਆ, ਉਹਨਾਂ ਦੇ ਨਾਲ ਆਪਣੇ ਸਰੋਤਿਆਂ ਨਾਲ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਤਾਂ ਸਰੋਤਿਓ, ਸੁਣ ਰਹੇ ਸੀ ਆਪਾਂ ਬਲਤੇਜ ਪੰਨੂ ਹੁਣਾਂ ਨੂੰ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ। ਤੇ ਹੁਣ ਜਿਹੜਾ ਪ੍ਰੋਗਰਾਮ ਇੱਥੇ ਸਮਾਪਤ ਹੈ। ਕੱਲ੍ਹ ਨੂੰ ਫੇਰ ਮਿਲਦੇ ਹਾਂ ਜੀ। ਮੇਰੇ ਵੱਲੋਂ ਵੀ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ।